अस्सलाम वालेकुम। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਗੱਲ ਸ਼ੁਰੂ ਕਰਨੇ ਆ ਅਸੀਂ। ਮੇਰੇ ਬਚਪਨ ਕੇ ਦਿਨ कितने अच्छे थे दिन, मेरे बचपन के दिन। ਤੇ ਬਚਪਨ ਦੇ ਦਿਨ ਤੇ ਬਚਪਨ ਕਦੀ ਕਿਸੇ ਨੂੰ ਨਹੀਂ ਭੁੱਲਦਾ। ਜਿਨ੍ਹਾਂ ਮੁਹੱਲਿਆਂ 'ਚ ਤੁਸੀਂ ਰਹਿੰਦੇ ਹੋ, ਜਿਨ੍ਹਾਂ ਅਫਰਾਦ ਦੇ ਦਰਮਿਆਨ ਰਹਿੰਦੇ ਹੋ, ਜੋ ਤੁਹਾਡਾ ਬਚਪਨ ਜਿੱਥੇ ਗੁਜ਼ਰਿਆ ਹੁੰਦਾ ਗਲੀਆਂ ਮੁਹੱਲਿਆਂ 'ਚ, ਤੁਸੀਂ ਜ਼ਿੰਦਗੀ 'ਚ ਕਿਤੇ ਵੀ ਚਲੇ ਜਾਵੋ, ਤੁਸੀਂ ਉਹ ਜਗ੍ਹਾ ਭੁੱਲ ਨਹੀਂ ਸਕਦੇ ਹੋ। ਉਹ ਇਸ ਤਰ੍ਹਾਂ ਹਾਫਜ਼ਿਆਂ ਵਿੱਚ ਮਹਿਫੂਜ਼ ਹੋ ਜਾਂਦੀ ਹੈ ਕਿ ਬਸ ਬਈ ਕਿ ਤੁਸੀਂ ਉਹਨੂੰ ਕੱਢਣਾ ਵੀ ਚਾਹੋ ਤਾਂ ਨਹੀਂ ਕੱਢ ਸਕਦੇ। ਤੇ ਬਹੁਤ ਸਾਰੀਆਂ ਗੱਲਾਂ ਨੇ, ਮੈਨੂੰ ਫਰਮਾਇਸ਼ ਵੀ ਆਈ ਹੈ ਕਿ ਤੁਸੀਂ ਜਿਹੜਾ ਅੰਧੇਰਾ ਉਜਾਲਾ ਦੇਖ ਕੇ ਜਿਹੜੇ ਚਾਹ ਦੇ ਵਿੱਚ ਉਹ ਪਾ ਕੇ ਪੀਂਦੇ ਹੋ ਮਲਾਈ, ਉਹਦਾ ਵੀ ਦੱਸਿਓ, ਉਹ ਵੀ ਮੈਂ ਜ਼ਿਕਰ ਕਰਾਂਗੀ। ਸਰਗੀ ਵੇਲੇ ਦਾ ਵੀ ਆਇਆ ਵੇ, ਕਿਵੇਂ ਸਰਗੀ ਤੁਸੀਂ ਰੋਜ਼ੇ ਕਿਸ ਤਰ੍ਹਾਂ ਰੱਖਦੇ ਸੋ, ਉਹਦੀ ਵੀ ਫਰਮਾਇਸ਼ ਆਈ ਹੈ। ਉਹ ਸਾਰੀਆਂ ਮੈਂ ਇਨਸ਼ਾਅੱਲਾ ਨਾਲੋਂ ਨਾਲ ਅਸੀਂ ਪੂਰੇ ਕਰਾਂਗੇ। ਤੇ ਅੱਜ ਮੈਂ ਉਹਨਾਂ ਵਿੱਚੋਂ ਹੀ ਕਿਸੇ ਟੌਪਿਕ 'ਤੇ ਗੱਲ ਕਰ ਲੈਂਦੀ, ਪਰ ਮੈਂ ਇਸ ਤਰ੍ਹਾਂ ਬੈਠੀ ਸਾਂ ਤੇ ਮੇਰਾ ਨਾ ਇੱਕ ਜ਼ਿਹਨ 'ਚ ਬਸ ਇੱਕ ਆ ਗਿਆ ਸੋਚ ਕੇ ਕਿ ਪਹਿਲੇ ਜ਼ਮਾਨੇ ਕੀ ਹੁੰਦੇ ਸਨ। ਤੇ ਮੈਂ ਕਿਹਾ ਚਲੋ ਮੈਂ ਅੱਜ ਇਸੇ ਟੌਪਿਕ 'ਤੇ ਗੱਲ ਕਰ ਲੈਂਦੀ ਹਾਂ ਕਿ ਅਸੀਂ ਇੱਥੇ ਗੱਲ ਕਰ ਲੈਂਦੇ ਹਾਂ। ਜ਼ਾਲਮਾ ਕੋਕਾ ਕੋਲਾ ਪਿਲਾ ਦੇ, ਜ਼ਾਲਮਾ ਕੋਕਾ ਕੋਲਾ ਪਿਲਾ ਦੇ। ਤੇ ਕੋਕਾ ਕੋਲਾ ਕੋल्ड ड्रिंक्स, दूसरे भी मशरूब ने, ਪੈਪਸੀ, ਫੰਟਾ, ये वो, ਮਰਿੰਡਾ, 7 ਅਪ, ਪਤਾ ਨਹੀਂ ਕੀ ਕੁਛ ਹੁਣ ਆ ਗਿਆ ਵੇ। ਇੰਨੀਆਂ ਚੀਜ਼ਾਂ ਨੇ ਹਰ ਘਰ 'ਚ ਵਾਫਰ ਮਿਕਦਾਰ ਵਿੱਚ ਮੌਜੂਦ ਨੇ ਕਿ ਮਹਿਮਾਨ ਵੀ ਆਉਂਦੇ ਨੇ। ਹੁਣ ਤਾਂ ਜ਼ਿਆਦਾਤਰ ਲੋਕਾਂ ਨੇ ਵੈਸੇ ਹੀ ਲਿਆ ਕੇ ਰੱਖੀਆਂ ਹੁੰਦੀਆਂ ਨੇ ਕਿ ਵੀ ਖਾਣਾ ਖਾਣਾ ਤੇ ਨਾਲ ਪੀਣਾ, ਬੱਚਿਆਂ ਨੇ ਪੀਣਾ। ਹੁਣ ਇਹ ਕੋਈ ਐਸੀ ਖਾਸ ਚੀਜ਼ ਨਹੀਂ ਰਹੀ ਹੈ। ਪਰ ਜਦੋਂ ਸਾਡੇ ਬਚਪਨ ਦਾ ਦੌਰ ਸੀ, ਉਹਨਾਂ ਜ਼ਮਾਨਿਆਂ 'ਚ ਇਹ ਬਿਲਕੁਲ ਇਹ ਚੀਜ਼ ਜਿਹੜੀ ਸੀ ਨਾ, ਇਹ ਨਾਯਾਬ ਚੀਜ਼ ਸੀ। ਕਦੀ ਇੱਕ ਟ੍ਰੇਨ ਦਾ ਸਫ਼ਰ ਜਦੋਂ ਕਰਦੇ ਸਨ, ਮੈਂ ਟ੍ਰੇਨ ਦਾ ਸਫ਼ਰ ਵੀ ਤੁਹਾਨੂੰ ਕਿਸੇ ਦਿਨ ਸੁਣਾਵਾਂਗੀ ਆਪਣਾ, ਜਦੋਂ ਅਸੀਂ ਸਿਆਲਕੋਟ ਜਾਂਦੇ ਹੁੰਦੇ ਸਾਂ, ਛੋਟੇ ਹੁੰਦੇ ਸਾਂ, ਤੇ ਉਹ ਵੀ ਮੈਂ ਤੁਹਾਨੂੰ ਕਿਸੇ ਦਿਨ ਇਨਸ਼ਾਅੱਲਾ ਜ਼ਰੂਰ ਸੁਣਾਵਾਂਗੀ। ਪਰ ਜਦੋਂ ਅਸੀਂ ਸਿਆਲਕੋਟ ਸਾਲ ਬਾਅਦ ਜਾਂਦੇ ਸਾਂ ਨਾ, ਉਦੋਂ ਸਾਨੂੰ ਬੋਤਲ ਪੀਣ ਨੂੰ ਮਿਲਦੀ ਸੀ। ਉਹ ਬੋਤਲ ਵਾਲਾ ਆਉਂਦਾ ਸੀ ਤੇ ਉਹਨੇ ਬਾਲਟੀ ਟੰਗੀ ਹੁੰਦੀ ਸੀ ਇਸ ਤਰ੍ਹਾਂ ਕਰਕੇ, ਤੇ ਫੜੀ ਹੁੰਦੀ ਸੀ ਬਾਲਟੀ ਵਿੱਚ, ਬਰਫ਼ ਲਾਈ ਹੁੰਦੀ ਸੀ ਵਿੱਚ ਬੋਤਲਾਂ, ਤੇ ਉਹ ਇੱਕ ਉਹਦੇ ਕੋਲ ਚਾਬੀ ਹੁੰਦੀ ਸੀ, ਉਹਨੇ ਐਸਾ ਕੋਟ ਜੈਕ ਪਾਇਆ ਹੁੰਦਾ ਸੀ। ਬੋਤਲ, ਬੋਤਲ ਵਾਲਾ, ਬੋਤਲ, ਠੰਡੀ ਬੋਤਲ। ਠੰਡੀ ਬੋਤਲ ਤੇ ਬੋਤਲ ਵਾਲਾ ਤੇ ਸਾਡੇ ਕਾਨੋ ਜਲਸੇ ਖੜੇ, ਤੇ ਅਸੀਂ ਉੱਠ ਕੇ ਬਹਿ ਜਾਂਦੇ ਸਾਂ ਕਿ ਅੱਲਾ ਮੀਆਂ ਹੁਣ ਬੋਤਲ ਵਾਲਾ ਆ ਗਿਆ। ਕਦੀ ਮਹੱਲੇ 'ਚ ਤਾਂ ਕਦੀ ਪੀਤੀ ਨਹੀਂ ਸੀ, ਸਾਡੇ ਮਹੱਲੇ 'ਚ ਕੋਈ ਦੁਕਾਨ ਹੀ ਨਹੀਂ ਸੀ ਕੋਈ ਐਸੀ। ਤੇ ਅੱਬੂ ਨੇ ਸਾਨੂੰ ਦੇਖਣਾ, ਅੱਬੂ ਨੇ ਕਹਿਣਾ ਪੀਣੀ ਹੈ ਤੇ ਵੀ ਮਨਾ ਕੌਣ ਕਰੇਗਾ। ਅਸੀਂ ਫਟਾਫਟ ਨਾ ਮੁੰਡੀ ਹਿਲਾ ਦੇਣੀ ਕਿ ਪੀਣੀ ਹੈ। ਅੱਬੂ ਨੇ ਕਹਿਣਾ ਅੱਛਾ ਚਲੋ ਪੀ ਲਵੋ। ਤੇ ਉਹ ਸਿਆਲਕੋਟ ਜਾਣ ਦਾ ਜਿਹੜਾ ਚਾਹ ਹੁੰਦਾ ਸੀ ਕਿ ਦਾਦਕਿਆਂ ਵੱਲ ਚੱਲੇ ਆ ਤੇ ਮਿਲਣਾ ਵੇ ਸਾਰਿਆਂ ਨੂੰ, ਤੇ ਤਾਂਗੇ ਦੀ ਸਵਾਰੀ ਕਰਨੀ। ਤਾਂਗੇ ਦੀ ਸਵਾਰੀ ਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਸਭ ਤੋਂ ਟ੍ਰੇਨ ਦੇ ਵਿੱਚ ਜਿਹੜਾ ਖਾਣ ਦਾ ਅਸਬਾਬ ਤੇ ਲੈ ਕੇ ਜਾਂਦੇ ਸਨ, ਬਸ ਬੋਤਲ ਜਿਹੜੀ ਅਸੀਂ ਪੀਨੇ ਸਾਂ ਨਾ, ਉਹ ਕੱਚ ਦੀਆਂ ਬੋਤਲਾਂ ਹੁੰਦੀਆਂ ਸਨ। ਉਹ ਐਸਾ ਕਰਕੇ ਫਿਰ ਉਹਨੂੰ ਚਾਬੀ ਲਾ ਕੇ ਟੜਿਕ ਕਰਕੇ ਇਸ ਤਰ੍ਹਾਂ ਕਰਕੇ ਉਹ ਖੋਲ੍ਹਦੇ ਸਨ। ਤੇ ਹੁਣ ਉਦਾਰੇ ਬੜੀਆਂ ਆ ਗਈਆਂ, ਲੀਟਰ ਬੋਟਲ ਆ ਗਈ ਹੈ, ਦੂਸਰੀ ਆ ਗਈਆਂ ਨੇ, ਹੁਣ ਤੇ ਇਹ ਆਮ ਚੀਜ਼ ਹੋ ਗਈ। ਉਸ ਜ਼ਮਾਨੇ 'ਚ ਬੜੀ ਖ਼ਾਸ ਚੀਜ਼ ਹੁੰਦੀ ਸੀ। ਕੋਈ ਮਹਿਮਾਨ ਆਉਂਦਾ ਸੀ ਤੇ ਜਾ ਕੇ ਨੱਸ ਕੇ ਲਿਆਈਆਂ ਜਾਂਦੀਆਂ ਸਨ ਕਿ ਜੋ ਵੀ ਮਹਿਮਾਨ ਆਏ ਨੇ ਬੋਤਲ ਲੈ ਕੇ ਆਓ। ਤੇ ਉਹ ਫਿਰ ਮਹਿਮਾਨ, ਜਿੰਨੇ ਮਹਿਮਾਨ ਹੁੰਦੇ ਸਨ ਉਹਦੀਆਂ ਬੋਤਲਾਂ ਆਉਂਦੀਆਂ ਸਨ। ਬਾਅਦ ਵਿੱਚ ਚੁੱਪ ਕਰਕੇ ਤੁਸੀਂ ਦੇਖਦੇ ਰਹੋ ਤੇ ਕੁਛ ਨਹੀਂ ਕਰਨਾ। ਤੇ ਨੋਰਮਲੀ ਕਿਉਂਕਿ ਜਦੋਂ ਸਾਡੇ ਮੁਹੱਲੇ 'ਚ ਇਸ ਤਰ੍ਹਾਂ ਦੀ ਕੋਈ ਦੁਕਾਨ ਨਹੀਂ ਵੀ ਸੀ ਨਾ, ਉਦੋਂ ਫਿਰ ਰੂਹ ਅਫਜ਼ਾ ਦਾ ਸ਼ਰਬਤ ਬਣਦਾ ਸੀ। ਲਾਲ ਸ਼ਰਬਤ ਹਰ ਘਰ ਵਿੱਚ ਮੌਜੂਦ ਹੁੰਦਾ ਸੀ। ਰੂਹ ਅਫਜ਼ਾ ਦੀ ਬੋਤਲ ਹੁੰਦੀ ਸੀ ਤੇ ਗਲਾਸ ਤੇ ਕੱਢਣੇ ਤੇ ਵਿੱਚ ਉਹਨੂੰ ਫਿਰ ਬਣਾਉਣਾ ਸ਼ਰਬਤ। ਕੋਈ ਵੀ ਮਹਿਮਾਨ ਆਉਂਦਾ ਸੀ, ਮਹਿਮਾਨਦਾਰੀ ਲਈ ਸਭ ਤੋਂ ਪਹਿਲੇ ਜਿਹੜਾ ਉਹਨੂੰ ਰੂਹ ਅਫਜ਼ਾ ਪੇਸ਼ ਕੀਤਾ ਜਾਂਦਾ ਸੀ, ਲਾਲ ਸ਼ਰਬਤ। ਤੇ ਉਹ ਫਿਰ ਪੀਣ ਵਾਲੇ ਵੀ ਬੜੇ ਸ਼ੌਕ ਨਾਲ ਪੀਂਦੇ ਸਨ, ਬੱਚੇ ਵੀ ਬੜੇ ਸ਼ੌਕ ਨਾਲ ਪੀਂਦੇ ਸਨ। ਤੇ ਉਹ ਹੀ ਸ਼ਰਬਤ ਅਗਰ ਦੁੱਧ 'ਚ ਪਾ ਕੇ ਕੋਈ ਬੱਚਾ ਪੀਣਾ ਚਾਹੁੰਦਾ ਸੀ ਤਾਂ ਉਹਨੂੰ ਪਾ ਦਿੱਤਾ ਜਾਂਦਾ ਸੀ ਕਿ ਚਲੋ ਵੀ ਦੁੱਧ ਸ਼ਰਬਤ ਇਹਨੂੰ ਬਣਾ ਦੇਵੋ। ਤੇ ਉਹ ਬੱਚੇ ਪੀ ਲੈਂਦੇ ਸਨ। ਜਾਂ ਫਿਰ ਗਰਮੀਆਂ ਜਦੋਂ ਆਉਂਦੀਆਂ ਸਨ, ਨਿੰਬੂ ਹੁੰਦੇ ਸਨ, ਸਕੰਜਵੀ ਬਣਦੀ ਸੀ। ਨਮਕੀਨ ਸਕੰਜਵੀਨ ਵੀ ਬਣਦੀ ਸੀ ਤੇ ਮਿੱਠੀ ਵੀ। ਉਹ ਮੁਖਤਲਿਫ ਆਪਣੀ ਚੋਇਸ ਦੇ ਹਿਸਾਬ ਨਾਲ, ਕਿ ਬਸ ਜ਼ਿਆਦਾਤਰ ਮਿੱਠੀ ਹੀ ਬਣਦੀ ਸੀ। ਥੋੜ੍ਹਾ ਜਿਹਾ ਵਿੱਚ ਲੂਣ ਪਾ ਲੈਣਾ, ਇੰਨਾ ਮਜ਼ਾ ਆਉਣਾ ਉਸ ਮਸ਼ਰੂਬ ਦਾ
ਕਿ ਉਹ ਸਾਡੇ ਮਸ਼ਰੂਬ ਕਿੰਨੇ ਅੱਛੇ ਸਨ। ਦੇਖੋ ਤੁਸੀਂ ਕਿ ਜਿਹੜੇ ਹੁਣ ਗਵਾਚ ਗਏ ਨੇ। ਹੁਣ ਕਿਸੇ ਘਰ 'ਚ ਤੁਸੀਂ ਜਾਓ, ਤੁਹਾਨੂੰ ਇਹ ਕੋਲਡ ਡਰਿੰਕ ਤਾਂ ਮਿਲੇਗੀ, ਤਵਾਜ਼ੋ ਤੁਹਾਡੀ ਜ਼ਰੂਰ ਹੋਏਗੀ ਕਿ ਲਓ ਬਈ ਕੋਲਡ ਡਰਿੰਕ ਦੇ ਨਾਲ, ਪਰ ਇਹ ਵੀ ਤੁਹਾਨੂੰ ਆਪਣੇ ਮਸ਼ਰੂਬ ਜਿਹੜੇ ਨੇ ਸਾਡੇ, ਉਹ ਜਿਹੜੇ ਅੱਛੇ ਅੱਛੇ ਮਸ਼ਰੂਬ ਸਨ, ਉਹ ਗਵਾਚ ਗਏ ਨੇ। ਕਿ ਸਪੈਸ਼ਲੀ ਲਾਲ ਸ਼ਰਬਤ ਅਤੇ ਸਪੈਸ਼ਲੀ ਸਕੰਜਵੀ ਦਾ ਤਾਂ ਇੰਨਾ ਮਜ਼ਾ ਆਉਂਦਾ ਸੀ। ਬਰਸਾਤ ਦੇ ਮੌਸਮ 'ਚ ਜ਼ਰੂਰ ਪੀਤੀ ਜਾਂਦੀ ਸੀ ਕਿ ਵੀ ਨਿੰਬੂ ਆ ਗਏ ਨੇ, ਚਲੋ ਸਕੰਜਵੀ ਬਣਾ ਕੇ ਪੀਓ, ਮਿੱਠੀ ਅਤੇ ਨਮਕੀਨ, ਇੰਨਾ ਮਜ਼ਾ ਆਉਂਦਾ ਸੀ। ਕਿਹੜਾ ਘਰ ਹੈ ਜਿਹਦੇ ਵਿੱਚ ਨਿੰਬੂ ਦੀ ਸਕੰਜਵੀ ਨਾ ਬਣੀ। ਅੱਜ ਵੀ ਬਾਸ ਜਗ੍ਹਾ 'ਤੇ ਠੇਲਿਆਂ ਵਗੈਰਾ 'ਤੇ ਗਰਮੀ ਵਿੱਚ ਵਿਕਦੀਆਂ ਨੇ ਸਕੰਜਵੀ, ਲੋਕ ਪੀਂਦੇ ਨੇ। ਲੇਕਿਨ ਘਰਾਂ ਵਿੱਚ ਉਸ ਤਰ੍ਹਾਂ ਮਹਿਮਾਨਦਾਰੀ ਦੇ ਤੌਰ 'ਤੇ ਜਿਹੜੀ ਹੁੰਦਾ ਸੀ ਨਾ ਕਿ ਮਹਿਮਾਨ ਆਇਆ ਅਤੇ ਚਲੋ ਬਈ, ਜਿਹੜੇ ਪਿੰਡਾਂ ਥਾਵਾਂ 'ਚ ਰਹਿੰਦੇ ਸਨ, ਫਿਰ ਉਹਨਾਂ ਨੇ ਵੀ ਬੋਤਲ ਮੰਗਾ ਕੇ ਰੱਖੀ ਹੁੰਦੀ ਸੀ। ਰੂਹ ਅਫਜ਼ਾ ਦੀ ਬੋਤਲ ਹਰ ਘਰ ਵਿੱਚ ਹੁੰਦੀ ਸੀ। ਕਿ ਇੱਕ ਸਮਰਕੰਦ ਦੇ ਨਾਂ 'ਤੇ ਵੀ ਆਉਂਦਾ ਸੀ ਲਾਲ ਸ਼ਰਬਤ, ਉਹ ਵੀ ਹੁੰਦਾ ਸੀ। ਨੌਰਸ ਕਾਫੀ ਬਾਅਦ ਵਿੱਚ ਆਇਆ, ਪਹਿਲੇ ਰੂਹ ਅਫਜ਼ਾ ਹੀ ਹੁੰਦਾ ਸੀ। ਉਹ ਸਮਰਕੰਦ ਦੇ ਨਾਂ 'ਤੇ ਵੀ ਇੱਕ ਆਉਂਦਾ ਸੀ ਲਾਲ ਸ਼ਰਬਤ। ਬਹਰਹਾਲ ਜ਼ਿਆਦਾ ਘਰਾਂ 'ਚ ਜਿਹੜਾ ਨਾ ਰੂਹ ਅਫਜ਼ਾ ਪੀਤਾ ਜਾਂਦਾ ਸੀ। ਅਤੇ ਉਹ ਫਿਰ ਮਹਿਮਾਨ ਨੇ ਵੀ ਪੀਣਾ ਸ਼ੌਕ ਦੇ ਨਾਲ, ਬੱਚਿਆਂ ਨੇ ਵੀ ਗਰਮੀ ਜਦੋਂ ਜ਼ਿਆਦਾ ਲੱਗਣੀ ਅਤੇ ਜਾਂ ਫਿਰ ਲੱਸੀ ਪੀਤੀ ਜਾਂਦੀ ਸੀ। ਲੇਕਿਨ ਜਿਹੜੇ ਸਾਡੇ ਆਪਣੇ ਰਵਾਇਤੀ ਮਸ਼ਰੂਬ ਨੇ, ਕਿ ਲੱਸੀ ਹੋ ਗਈ, ਸਕੰਜਵੀ ਹੋ ਗਈ ਹੈ, ਆਪਣੇ ਲਾਲ ਸ਼ਰਬਤ ਹੋ ਗਿਆ, ਆਪਣਾ ਬਣਾਈ ਜਾਂਦੀ ਸੀ, ਥਾਦਲ ਬਣਾਈ ਜਾਂਦੀ ਸੀ। ਇਹ ਚੀਜ਼ਾਂ ਬਿਲਕੁਲ ਸਮਝੋ ਕਿੱਸਾ ਬਣ ਗਈਆਂ ਨੇ। ਹੁਣ ਤਾਂ ਜਿੱਥੇ ਦੇਖੋ ਤੁਸੀਂ, ਕਿਸੇ ਟ੍ਰੇਨ 'ਚ ਚੜ੍ਹੋ ਤੁਹਾਨੂੰ ਕੋਲਡ ਡਰਿੰਕ ਮਿਲੇਗੀ, ਤੁਸੀਂ ਕਿਸੇ ਬੱਸ ਸਟਾਪ 'ਤੇ ਖੜ੍ਹੇ ਹੋ ਕੋਲਡ ਡਰਿੰਕ ਹਾਜ਼ਰ ਹੈ, ਤੁਸੀਂ ਘਰ ਵਿੱਚ ਬੈਠੇ ਹੋ ਕੋਲਡ ਡਰਿੰਕ ਹਾਜ਼ਰ ਹੈ, ਤੁਸੀਂ ਕਿਤੇ ਸਫ਼ਰ ਹੀ ਪਏ ਹੋ ਕੋਲਡ ਡਰਿੰਕ ਨਾਲ ਤੁਸੀਂ ਰੱਖ ਲੈਂਦੇ ਹੋ। ਬਸ ਇਹ ਚੀਜ਼ ਜਿਹੜੀ ਹੈ, ਇਹਨੇ ਜਿਹੜਾ ਆਪਣੀ ਮੁੱਠੀ 'ਚ ਲੈ ਲਿਆ ਸਾਨੂੰ, ਕਿ ਅਸੀਂ ਇਸ ਤੋਂ ਬਗੈਰ ਹੁਣ ਸਮਝਦੇ ਸਾਡਾ ਗੁਜ਼ਾਰਾ ਹੀ ਨਹੀਂ। ਹਾਲਾਂਕਿ ਜਿਹੜੇ ਬਚਪਨ ਦੇ ਦਿਨ ਸਨ, ਉਹ ਜਿਹੜੇ ਬੜੀਆਂ ਅੱਛੀਆਂ ਅੱਛੀਆਂ ਸੀ ਪੀਤੀਆਂ। ਇਹਦਾ ਇਮਲੀ ਆਲੂ ਬੁਖਾਰੇ ਦਾ ਸ਼ਰਬਤ ਪੀਤਾ ਜਾਂਦਾ ਸੀ ਗਰਮੀਆਂ ਵਿੱਚ, ਬੜਾ ਗਰਮੀ ਦਾ ਤੋੜ ਸਮਝਿਆ ਜਾਂਦਾ ਸੀ ਉਹਨੂੰ। ਅਤੇ ਆਪਣੀਆਂ ਗਰਮੀ ਦੇ ਹਿਸਾਬ ਦੇ ਨਾਲ ਆਪਣੀ ਲੱਸੀ ਜਿਹੜੀ ਸੀ, ਲੱਸੀ ਵੀ ਬਿਹਤਰੀਨ ਮਸ਼ਰੂਬ ਸੀ। ਮੈਂ ਕਿਸੇ ਦਿਨ ਬਣਾਵਾਂਗੀ ਲੱਸੀ, ਮੈਨੂੰ ਹਾਲੇ ਵੀ ਲੱਸੀ ਦਾ ਬੜਾ ਸ਼ੌਕ ਹੈ। ਅਤੇ ਮੈਂ ਕਦੀ ਕਦੀ ਜਦੋਂ ਕਹਿੰਦਾ ਨਾ ਚੱਸ ਉੱਠਦਾ ਨਾ, ਅਤੇ ਫਿਰ ਮੈਂ ਲੱਸੀ ਬਣਾ ਕੇ ਪੀਂਦੀ ਹਾਂ। ਕਿਉਂਕਿ ਇੱਥੇ ਠੰਡ ਜ਼ਿਆਦਾ ਵੇ, ਅਤੇ ਇਸ ਤੋਂ ਫਿਰ ਉਹ ਲੱਸੀ ਜ਼ਿਆਦਾ ਇਸਤੇਮਾਲ 'ਚ ਨਹੀਂ ਆਉਂਦੀ। ਲੇਕਿਨ ਜਦੋਂ ਪਾਕਿਸਤਾਨ ਮੈਂ ਜਾਵਾਂ ਅਤੇ ਹੋਵੇ, ਅਤੇ ਉਹ ਜਿਹੜਾ ਦਹੀਂ ਹੋਵੇ, ਉਹਦੀ ਰੜਕ ਕੇ ਤੁਸੀਂ ਲੱਸੀ ਬਣਾਓ, ਜ਼ਬਰਦਸਤ ਲੱਸੀ ਬਣਦੀ ਹੈ। ਉਹ ਫਿਰ ਪੀਓ, ਅੱਛੀ ਲੱਸੀ ਜੇ ਬਣੀ ਹੁੰਦੀ ਹੈ ਤਾਂ ਇਮਾਨ ਨਾਲ ਬੜਾ ਮਜ਼ਾ ਆ ਜਾਂਦਾ ਵੇ। ਉਹ ਸਾਡੇ ਮਸ਼ਰੂਬ ਜਿਹੜੇ ਨੇ, ਬਿਹਤਰੀਨ ਮਸ਼ਰੂਬ ਨੇ। ਦੁਨੀਆ ਦਾ ਕੋਈ ਮਸ਼ਰੂਬ, ਕੋਲਾ ਡਰਿੰਕਸ ਸਪੈਸ਼ਲੀ ਜਿਹੜੇ ਨੇ, ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਉਹ ਗੁਆਚ ਗਏ ਨੇ, ਪਤਾ ਨਹੀਂ ਕਿੱਥੇ ਗਏ ਨੇ। ਜਿਹੜੇ ਅਸੀਂ ਬਚਪਨ 'ਚ ਆਪਣੇ ਚੀਜ਼ਾਂ ਪੀਤੀਆਂ ਨੇ, ਉਹ ਹੁਣ ਨਜ਼ਰ ਹੀ ਨਹੀਂ। ਹੁਣ ਕਿਸੇ ਬੱਚੇ ਨੂੰ ਤੁਸੀਂ ਅਗਰ ਕਹੋ ਸਕੰਜਵੀ ਪੀ ਲੈ, ਤਾਂ ਬਈ ਉਹ ਮੂੰਹ ਬਣਾਏਗਾ, ਉਹ ਕਹੇਗਾ ਨਹੀਂ ਮੈਂ ਜੂਸ ਲੈਣਾ ਵੇ, ਉਹ ਡੱਬਾ ਪੈਕ ਜੂਸ ਲਏਗਾ, ਕੋਲਡ ਡਰਿੰਕ ਲਏਗਾ, ਇਸ ਤਰ੍ਹਾਂ ਦੀ ਚੀਜ਼ਾਂ ਲਏਗਾ। ਲੇਕਿਨ ਉਹ ਲੱਸੀ, ਸਕੰਜਵੀ ਜਾਂ ਲਾਲ ਸ਼ਰਬਤ ਤੇ ਹੁਣ ਘਰਾਂ 'ਚ ਮੈਂ ਦੇਖਦੀ ਨਹੀਂ। ਕਦੀ ਕਿਸੇ ਦੇ ਘਰ ਜਾਓ ਤੇ ਲਾਲ ਸ਼ਰਬਤ ਨਾਲ ਤੁਹਾਡੀ ਤਵਾਜ਼ੋ ਨਹੀਂ ਹੋਏਗੀ। ਉਹਨਾਂ ਨੂੰ ਪਤਾ ਨਹੀਂ ਕਿਉਂ ਮਾਇੂਬ ਸਮਝਿਆ ਜਾਂਦਾ ਵੇ। ਹਾਲਾਂਕਿ ਬੜੀ ਹੀ ਸਾਡੀਆਂ ਅੱਛੀਆਂ ਜਿਹੜੇ ਮਸ਼ਰੂਬ ਸਨ, ਕਿ ਗਰਮੀ ਦੇ ਹਵਾਲੇ ਦੇ ਨਾਲ ਵੀ, ਔਰ ਵੈਸੇ ਵੀ ਸਿਹਤ ਦੇ ਹਵਾਲੇ ਨਾਲ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਸਨ, ਫਾਇਦਾਮੰਦ ਚੀਜ਼ਾਂ ਸਨ। ਲੇਕਿਨ ਉਹ ਸਾਰਿਆਂ ਦੀ ਜਗ੍ਹਾ ਕੋਲਾ ਡਰਿੰਕਸ ਨੇ ਲੈ ਲਈਏ। ਅਤੇ ਚਲੋ ਵੀ ਕੋਲਾ ਡਰਿੰਕ ਅਤੇ ਅਸੀਂ ਵੀ ਡਾਈਟ ਵਾਲੀ ਪੀ ਲੈਂਦੇ ਹਾਂ, ਅਤੇ ਡਾਈਟ ਕੋਕ ਪੀ ਲੈਂਦੇ ਹਾਂ ਅਸੀਂ ਵੀ। ਡਾਈਟ ਕੋਕ ਜਿਹੜਾ ਵੇ, ਉਹ ਕਹਿੰਦੇ ਨੇ ਘੱਟ ਨੁਕਸਾਨ ਦੇ, ਵੀ ਨੁਕਸਾਨ ਤਾਂ ਹੈਗਾ ਹੀ ਹੈ, ਘੱਟ ਅਤੇ ਵੱਧ ਕੀ, ਜਦੋਂ ਨੁਕਸਾਨ ਹੈ ਅਤੇ ਉਹ ਨੁਕਸਾਨ ਹੈ। ਅਤੇ ਪਰ ਫਿਰ ਕੀ ਕਰੀਏ, ਦੁਨੀਆ ਦੇ ਨਾਲ ਅਸੀਂ ਵੀ, ਹਮ ਵੀ ਦੁਨੀਆ ਕੇ ਸਾਥ ਹੈ, ਹमें ਵੀ ਦੁਨੀਆ ਕੇ ਸਾਥ ਹੀ ਚੱਲਣਾ ਹੈ। ਅਤੇ ਚਲੋ ਬਈ ਅਸੀਂ ਵੀ ਪੀ ਲੈਂਦੇ ਹਾਂ। ਅਤੇ ਮੈਨੂੰ ਅੱਜ ਥੋੜ੍ਹੀ ਜਿਹੀ ਮਹਿਸੂਸ ਹੋ ਰਿਹਾ ਸੀ ਕਿ ਮੈਂ ਪੀਵਾਂ, ਅਤੇ ਮੈਨੂੰ ਬਸ ਇੱਕਦਮ ਜ਼ੇਨ 'ਚ ਆ ਗਿਆ ਕਿ ਮੈਂ ਇਸ ਹਵਾਲੇ ਦੇ ਨਾਲ ਵੀ ਗੱਲ ਕਰ ਸਕਦੀ ਹਾਂ ਕਿ ਸਾਡੇ ਬਚਪਨ ਦੇ ਜਿਹੜੇ ਮਸ਼ਰੂਬ ਨੇ, ਉਹ ਕਿੱਥੇ ਗੁਆਚ ਗਏ। ਅਤੇ ਤੁਸੀਂ ਮੈਨੂੰ ਕੌਮੈਂਟ ਕਰਕੇ ਦੱਸਿਓ। ਤੁਹਾਡੇ ਸਾਰਿਆਂ ਦੇ ਕੌਮੈਂਟ ਦਾ ਬਹੁਤ ਬਹੁਤ ਸ਼ੁਕਰੀਆ। ਉਮਰ ਹਯਾਤ ਸਾਹਿਬ, ਉਜ਼ਮਾ ਲੈ ਵੀ ਤੈਨੂੰ ਸਲਾਮ ਕਰ ਲੈਂਦੀ ਹਾਂ। ਉਜ਼ਮਾ ਕਹਿੰਦੀ ਕਦੀ ਮੇਰਾ ਨਾਂ ਹੀ ਲੈ ਲਿਆ ਕਰੋ, ਉਜ਼ਮਾ। ਅਤੇ ਉਮਰ ਹਯਾਤ ਸਾਹਿਬ, ਅਬੂ ਬਕਰ ਸਾਹਿਬ, ਅਤੇ ਜਿਹੜੇ ਹੋਰ ਵੀ ਮੇਰੇ ਸਾਥੀ ਨੇ ਜਿਹੜੇ ਮੈਸੇਜ ਕਰਦੇ ਨੇ, ਮੈਂ ਇਨਸ਼ਾਅੱਲਾ ਉਹਨਾਂ ਦੀ ਜਿਵੇਂ ਜਿਵੇਂ ਤੁਸੀਂ ਫਰਮਾਇਸ਼ ਕਰ ਰਹੇ ਹੋ ਨਾ, ਉਹ ਮੈਂ ਸਾਰੇ ਟੌਪਿਕ ਅਸੀਂ ਇਨਸ਼ਾਅੱਲਾ ਕਵਰ ਕਰਾਂਗੇ। ਤਾਂ ਚਲੋ ਬਈ, ਹੁਣ ਮੈਂ ਚੱਲਣੀ ਆ। ਫਿਰ ਇਹ ਬੋਤਲ ਖੋਲ੍ਹ ਕੇ ਪੀਣੀ ਆ, ਕਿ ਬੱਚੇ ਇਹਨੂੰ ਕਹਿੰਦੇ ਸਭ ਬੋਤਲ। ਉਹ ਜਿਹੜੀ ਬੋਤਲ ਹੁੰਦੀ ਸੀ, ਉਹ ਨਾਂ ਹੀ ਉਹਦਾ ਬੋਤਲ ਪੈ ਗਿਆ ਸੀ। ਹਾਲਾਂਕਿ ਉਹ ਕੋਈ ਉਹਦਾ ਨਾਂ ਹੁੰਦਾ ਸੀ, ਲੇਕਿਨ ਕਹਿਣ ਜਾਈ ਜਾਂਦਾ ਸੀ ਬੋਤਲ ਪੀ ਲਈਏ। ਅਤੇ ਬੋਤਲ ਪੀਂਦੇ ਪੀਂਦੇ ਅਸੀਂ ਵੱਡੇ ਹੋ ਗਏ, ਅਤੇ ਹੁਣ ਆ ਗਏ ਨੇ ਕੈਨ। ਅਤੇ ਸਾਡੇ ਕੀ ਕਹਿੰਦੇ ਨੇ, ਕੈਨ ਵਿੱਚ ਸ਼ਿਫਟ ਹੋ ਗਈਆਂ ਨੇ ਚੀਜ਼ਾਂ। ਅਤੇ ਚਲੋ ਜ਼ਮਾਨੇ ਦੇ ਨਾਲ ਨਾਲ ਚੱਲਣਾ ਚਾਹੀਦਾ। ਤੁਸੀਂ ਆਪਣੇ ਬਚਪਨ ਦੇ ਹਵਾਲੇ ਦੇ ਨਾਲ ਜਿਹੜੀ ਵੀ ਕੋਈ ਐਸੀ ਯਾਦ ਹੋਵੇ,
ਉਹ ਮੈਨੂੰ ਦੱਸਿਓ ਕਿ ਤੁਸੀਂ ਕਿਹੜਾ ਮਸ਼ਰੂਬ ਪੀਂਦੇ ਸੋ ਬਚਪਨ 'ਚ। ਹਰ ਇਲਾਕੇ 'ਚ ਇੱਕ ਅਲੱਗ ਮਸ਼ਰੂਬ ਹੁੰਦਾ ਹੈ ਨਾ, ਹਰ ਇਲਾਕੇ ਦੀ ਰਵਾਇਤ ਵੀ ਹੁੰਦੀਆਂ ਨੇ, ਕਿਤੇ ਕੋਈ ਚੀਜ਼ ਜ਼ਿਆਦਾ ਪੀਤੀ ਜਾਂਦੀ ਹੈ, ਅਤੇ ਇਸ ਹਵਾਲੇ ਦੇ ਨਾਲ ਤੁਹਾਡੇ ਬਚਪਨ ਦੀ ਕੋਈ ਯਾਦ ਹੋਵੇ, ਅਤੇ ਤੁਸੀਂ ਕਦੀ ਟ੍ਰੇਨ ਵਿੱਚ ਕੋਕ ਪੀਤੀ ਹੋਵੇ, ਬੋਤਲ ਪੀਤੀ ਹੋਵੇ, ਬੋਤਲ, ਬੋਤਲ ਵਾਲਾ, ਬੋਤਲ, ਠੰਡੀ ਬੋਤਲ, ਅਤੇ ਠੰਡੀ ਬੋਤਲ 'ਤੇ ਕਦੀ ਤੁਸੀਂ ਵੀ ਛਾਲ ਮਾਰ ਕੇ ਟ੍ਰੇਨ ਵਿੱਚ ਉੱਠੇ ਹੋ, ਜਾਂ ਬਸ ਇਹ ਤਜਰਬਾ ਤੁਹਾਡਾ ਰਿਹਾ ਕਿ ਨਹੀਂ ਰਿਹਾ, ਕਦੀ ਇਸੇ ਸਫ਼ਰ ਵਿੱਚ ਤੁਸੀਂ ਪੀਤੀ ਹੋਵੇ ਬੋਤਲ ਅਤੇ ਬੜੇ ਮਜ਼ੇ ਲੈ ਲੈ ਕੇ, ਅਤੇ ਉਹ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ, ਜਾਂ ਕੋਈ ਹੋਰ ਮਸ਼ਰੂਬ ਤੁਸੀਂ ਐਸਾ ਪੀਤਾ ਹੋਵੇ ਜਿਹੜਾ ਮੈਨੂੰ ਸੱਤੂ ਵੀ ਬੜੇ ਪੀਤੇ ਜਾਂਦੇ ਸਨ ਗਰਮੀਆਂ 'ਚ। ਸੱਤੂ ਦਾ ਸ਼ਰਬਤ ਵੀ ਬਹੁਤ ਲਾਜਵਾਬ ਹੁੰਦਾ ਸੀ, ਠੰਡ ਪਾ ਦਿੰਦਾ ਸੀ ਅੰਦਰ, ਕਿ ਗਰਮੀ ਦੀ ਸ਼ਿੱਦਤ ਨੂੰ ਖ਼ਤਮ ਕਰ ਦਿੰਦਾ ਸੀ। ਅਤੇ ਸੱਤੂ ਖਾਸ ਸੀਜ਼ਨ ਵਿੱਚ ਆਉਂਦਾ ਵੇ ਅਤੇ ਉਹ ਹੁੰਦਾ ਵੇ, ਬਾਕੀ ਐਵੇਂ ਕਿ ਰੂਹ ਅਫਜ਼ਾ ਤਾਂ ਘਰ ਘਰ ਵਿੱਚ ਹੀ ਹੁੰਦਾ ਸੀ। ਅਤੇ ਹੁਣ ਫਿਰ ਮੈਂ ਚੱਲਨੀ ਹਾਂ, ਫਿਰ ਇਨਸ਼ਾਅੱਲਾ ਅਸੀਂ ਇੱਕ ਨਵੀਂ ਗੱਲ ਦੇ ਨਾਲ ਆ ਜਾਵਾਂਗੇ, ਅਤੇ ਤੁਸੀਂ ਆਪਣੀਆਂ ਸਾਰੀਆਂ ਯਾਦਾਂ ਜਿਹੜੀਆਂ ਬਚਪਨ ਦੇ ਦੀਆਂ ਨੇ ਮਸ਼ਰੂਬ ਦੇ ਹਵਾਲੇ ਦੇ ਨਾਲ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ। ਅਤੇ ਸਕੂਲ ਦੇ ਜ਼ਮਾਨੇ ਦੀਆਂ ਵੀ ਅਸੀਂ ਗੱਲਾਂ ਕਰ ਲਈਆਂ, ਅਤੇ ਸਰ ਨਾਲੋਂ ਨਾਲ ਅਸੀਂ ਗੱਲਾਂ ਕਰਦੇ ਜਾਵਾਂਗੇ, ਅਤੇ ਫਿਰ ਮਿਲਨੇ ਆ ਇਨਸ਼ਾਅੱਲਾ। ਅੱਲਾ ਹਾਫਿਜ਼ ਅਤੇ ਰੱਬ ਰਾਖਾ। ਅਤੇ ਜਾਂਦੇ ਜਾਂਦੇ ਹੁਣ ਮੈਂ ਕੁਛ ਸੁਣਾ ਹੀ ਦੇਵਾਂ। ਉਜ਼ਮਾ ਦੀ ਬੜੀ ਫਰਮਾਇਸ਼ ਹੈ ਵੀ ਉਜ਼ਮਾ ਜਿਹੜੀ ਹੈ ਉਹ ਫਿਰ ਮੈਨੂੰ ਅੱਛਾ ਨਹੀਂ ਲੱਗਦਾ ਕਿ ਮੈਂ ਉਹਦੀ ਫਰਮਾਇਸ਼ 'ਤੇ ਕੁਛ ਨਾ ਸੁਣਾਵਾਂ। रूठे हो तुमको कैसे मनाऊं पिया, बोलो ना, बोलो ना। रूठे हो तुमको कैसे मनाऊं पिया, बोलो ना, बोलो ना। चलो भाई लात तो तोड़ देती है, पर फिर कोई गल नहीं, थोड़ा जिहा मैं तुहानूं खुश कर दिता वे ते सुना दिता वे। फिर मिलने आ। अल्लाह हाफिज़ ते रब राखा।